अस्सलाम वालेकुम नाज़रीन, मैं ਤੁਹਾਡਾ ਆਪਣਾ ਇਮਰਾਨ ਸਾਵੰਤ ਤੇ ਪੰਜਾਬੀ ਵਲੌਗ ਲੈ ਕੇ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ। ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਤੁਹਾਡੇ ਵਾਸਤੇ ਸੋਹਣੇ ਵਲੌਗ ਲੈ ਕੇ ਆਵਾਂ ਤੇ ਸੋਹਣੇ ਸੱਜਣਾ ਮਿੱਤਰਾਂ ਦੇ ਬਾਰੇ ਗੱਲਬਾਤ ਤੇ ਤੁਹਾਡੇ ਕਮੈਂਟ ਜਿਹੜੇ ਨੇ ਮੈਨੂੰ ਅਕਸਰ ਮਿਲਦੇ ਰਹਿੰਦੇ ਨੇ ਤੇ ਯਕੀਨ ਕਰੋ ਕਿ ਉਹਦੇ ਨਾਲ ਹੌਸਲਾ ਵੱਧਦਾ ਹੈ ਕਿ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ, ਮੇਰੇ ਪ੍ਰੋਗਰਾਮ ਨੂੰ ਕਿੰਨਾ ਪਸੰਦ ਕਰਦੇ ਹੋ। ਇਹ ਤੁਹਾਡੇ ਕਮੈਂਟ ਮੈਨੂੰ ਦੱਸਦੇ ਰਹਿੰਦੇ ਨੇ। ਇਹਦੇ ਲਈ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਕਾਮਯਾਬ ਹੋਣ ਲਈ ਹਮੇਸ਼ਾ ਜਿਉਂਦਾ ਰਹਿਣ ਲਈ ਆਪਣੇ ਪਿਛੋਕੜ ਦੇ ਨਾਲ ਜੁੜਨਾ ਪੈਂਦਾ ਹੈ ਤੇ ਬਹੁਤ ਘੱਟ ਲੋਕ ਨੇ ਔਰ ਜ਼ਿੰਦਗੀ 'ਚ ਕਾਮਯਾਬ ਵੀ ਉਹੀ ਲੋਕ ਨੇ ਜਿਹੜੇ ਆਪਣੀ ਪਿਛੋਕੜ ਦੇ ਨਾਲ ਅੱਜ ਵੀ ਜੁੜੇ ਹੋਏ ਨੇ। ਤੇ ਅੱਜ ਅਸੀਂ ਉਸ ਤਰ੍ਹਾਂ ਦੇ ਹੀ ਇੱਕ ਸੱਜਣ ਮਿੱਤਰ ਦੇ ਬਾਰੇ ਗੱਲਬਾਤ ਕਰਾਂਗੇ ਜਿਹੜੇ ਅੱਜ ਵੀ ਆਪਣੀ ਧਰਤੀ ਦੇ ਨਾਲ, ਆਪਣੀ ਰਕਲ ਦੇ ਨਾਲ, ਆਪਣੀ ਜ਼ੁਬਾਨ ਦੇ ਨਾਲ ਜੁੜੇ ਹੋਏ ਨੇ। ਤੇ ਇੱਕ ਹਵਾਲਾ ਮੈਂ ਹੋਰ ਉਹਨਾਂ ਦੇ ਬਾਰੇ ਤੁਹਾਨੂੰ ਦਿੰਦਾ ਜਾਵਾਂ ਕਿ ਬੜੇ ਸਗੀਰ ਦੇ ਵਿੱਚ ਇੱਕ ਗੀਤ ਨੇ ਰਾਜ ਕੀਤਾ, ਯਾਰ ਮੰਗਿਆ ਸੀ ਰੱਬਾ ਤੇਥੋਂ ਰੋਕ ਕੇ ਕਿਹੜੀ ਮੈਂ ਖੁਦਾਈ ਮੰਗ ਲਈ। ਇਸ ਗੀਤ ਦੇ ਖਾਲਿਕ ਜਨਾਬ ਬਾਬਾ ਉਸਤਾਦ ਸ਼ਾਹ ਜੀ ਹੋਰਾਂ ਦੇ ਚਹੇਤੇ ਸ਼ਾਗਿਰਦ ਨੇ। मेरी मुराद है शाह इमरान समर साहब। शाह इमरान समर साहब 1 अप्रैल 1980 ਨੂੰ ਪਥੂਰਾਣਾ ਤਹਿਸੀਲ ਜੜਾਵਾਲਾ ਜ਼ਿਲ੍ਹਾ ਫੈਸਲਾਬਾਦ ਚੱਕ ਨੰਬਰ 281 ਅਲਤਾਫ ਹੁਸੈਨ ਜੀ ਹੋਰਾਂ ਦੇ ਘਰ ਵਿੱਚ ਪੈਦਾ ਹੋਏ। ਇਹ ਇਬਤਦਾਈ ਤਾਲੀਮ ਜਿਹੜੀ ਇਹਨਾਂ ਦੀ ਆਪਣੇ ਪਿੰਡ ਦੇ ਵਿੱਚ ਗੁਜ਼ਰੀ। ਐਮਏ ਪੰਜਾਬੀ ਤੇ ਐਮਫਿਲ ਉਰਦੂ 골ਡ ਮੈਡਲਿਸਟ ਨੇ ਤੇ ਐਮ8 ਵੀ ਕੀਤਾ ਹੋਇਆ ਤੇ ਅੱਜਕੱਲ ਪੀਐਚਡੀ ਵਾਸਤੇ ਕਮਰ ਕੱਸੀ ਬੈਠੇ ਨੇ। मैट्रिक तो बाद गजाली एजुकेशन ट्रस्ट स्कूल 31 गाबे ਵਿੱਚ ਬਤੌਰ ਮੁਅੱਲਮ ਪੜ੍ਹਾਉਂਦੇ ਰਹੇ ਤੇ ਇਹਨਾਂ ਦੇ ਸੰਗੀ ਮਹਿਬੂਬ ਸਰਮਤ ਤੇ ਸ਼ਾਹ ਇਮਰਾਨ ਸਮਰ ਦੀ ਮਿਹਨਤ ਪਾਰੋਂ ਇਹ ਸਕੂਲ ਪੰਜਾਬ ਭਰ ਵਿੱਚ ਆਪਣੀਆਂ ਨਸਾਬੀ ਤੇ ਗੈਰ ਨਸਾਬੀ ਸਰਗਰਮੀਆਂ ਦੇ ਪਾਰੋਂ ਚਰਚੇ ਵਿੱਚ ਰਿਹਾ ਤੇ ਕੁਝ ਚਿਰ ਲਈ 30 ਗਾਬੇ ਵਿੱਚ ਵੀ ਪੜ੍ਹਾਉਂਦੇ ਰਹੇ ਨੇ ਤੇ 2009 ਵਿੱਚ ਮਹਿਕਮਾ ਤਾਲੀਮ ਵਿੱਚ ਐਜੂਕੇਟਰ ਤਰੱਕੀ ਹੋ ਗਏ ਤੇ ਅੱਜਕੱਲ ਗਵਰਨਮੈਂਟ ਐਮਸੀ ਹਾਈ ਸਕੂਲ ਮੁਹੰਮਦੀ ਚੌਕ ਪੀਪਲਸ ਕਾਲੋਨੀ ਨੰਬਰ 2 ਫੈਸਲਾਬਾਦ ਵਿੱਚ ਆਪਣੇ ਫਰਜ਼ਾਂ ਦੀ ਅਦਾਇਗੀ ਕਰ ਰਹੇ ਨੇ। ਪ੍ਰੋਫੈਸ਼ਨਲ ਸਬਜੈਕਟ ਉਰਦੂ ਹੈ ਤੇ ਪੰਜਾਬੀ ਜ਼ੁਬਾਨ ਦੇ ਨਾਲ ਵੀ ਆਪਣੇ ਇਸੇ ਤਰ੍ਹਾਂ ਜੁੜੇ ਹੋਏ ਜਿਸ ਤਰ੍ਹਾਂ ਉਰਦੂ ਜ਼ੁਬਾਨ ਦੇ ਵਿੱਚ ਆਪਣਾ ਪੜ੍ਹਾ ਰਹੇ ਨੇ। ਪੰਜਾਬੀ ਦੇ ਵਿੱਚ ਇਹਨਾਂ ਨੇ ਮਾਸ਼ਾਅੱਲਾ ਢੇਰ ਲਿਖਤਾਂ ਨੇ ਜਿਹੜੀਆਂ ਕਿ ਸਾਡੇ ਸੁਣਨ ਵਿੱਚ ਅਕਸਰ ਪ੍ਰੋਗਰਾਮਾਂ ਵਿੱਚ ਅਸੀਂ ਸੁਣਦੇ ਰਹਿੰਦੇ ਹਾਂ ਤੇ ਕੋਲੋਂ ਸਾਡੇ ਸੁਣਨ ਵਿੱਚ ਆਉਂਦੀਆਂ ਰਹਿੰਦੀਆਂ ਨੇ। ਤੇ 44 ਸਾਲਾ ਜ਼ਿੰਦਗੀ ਇਹਨਾਂ ਦੀ ਸਟਰਗਲ ਵਿੱਚ ਗੁਜ਼ਰੀ ਹੈ। ਇਹਨਾਂ ਨੇ ਇੱਕ ਤਹਈਆ ਕੀਤਾ ਸੀ ਕਿ ਮੈਂ ਆਪਣੇ ਆਪ ਨੂੰ ਇਸ ਕਾਬਿਲ ਕਰਨਾ ਹੈ ਕਿ ਮੈਂ ਆਪਣੀਆਂ ਅਗਲੀਆਂ ਆਉਣ ਵਾਲੀ ਨਸਲਾਂ ਬਿਹਤਰ ਬਣਾ ਸਕਾਂ। ਨਾਲ ਇਹਨਾਂ ਨੇ ਆਪਣੀ ਜੌਬ ਨੂੰ ਵੀ ਕੰਟੀਨਿਊ ਰੱਖਿਆ ਤੇ ਆਪਣੀ ਪੜ੍ਹਾਈ ਨੂੰ ਵੀ। ਤੇ ਇਹ ਬਹੁਤ ਸਾਰੇ ਸੱਜਣਾ ਮਿੱਤਰਾਂ ਲਈ ਇੱਕ ਬੜੀ ਸੋਹਣੀ ਗੱਲ ਹੈ। ਇਹਨਾਂ ਨੇ ਇੱਕ ਸਾਡੇ ਲਈ ਪੈਗਾਮ ਇੱਕ ਸਾਨੂੰ ਦਿੱਤਾ ਹੈ ਕਿ ਅਗਰ ਸ਼ਾਇਰ ਚਾਹੇ ਤੇ ਆਪਣੀ ਸ਼ਾਇਰੀ ਤੋਂ ਇਲਾਵਾ ਹੋਰ ਵੀ ਜ਼ਿੰਦਗੀ 'ਚ ਬਹੁਤ ਕੁਝ ਕਰ ਸਕਦਾ ਹੈ। ਇਸੇ ਵਾਸਤੇ ਇਹਨਾਂ ਨੇ ਸ਼ਾਇਰੀ ਨੂੰ ਖੈਰਾਬਾਦ ਕਹਿ ਦਿੱਤਾ, ਯਾਨੀ ਕਿ ਉਸ ਪੈਂਡੇ ਨੂੰ ਰੋਕ ਕੇ ਆਪਣੀ ਜੌਬ ਨੂੰ ਤਰਜੀਹ ਦਿੱਤੀ, ਆਪਣੀ ਪੜ੍ਹਾਈ ਨੂੰ ਤਰਜੀਹ ਦਿੱਤੀ। ਉਹਦਾ ਅੱਜ ਰਿਜ਼ਲਟ ਹੈ ਕਿ ਇਹਨਾਂ ਦੇ ਮਾਸ਼ਾਅੱਲਾ ਧੀਆਂ ਪੁੱਤਰ ਕੁਆਲੀਫਾਈਡ ਨੇ, ਤਾਲੀਮ ਯਾਫਤਾ ਨੇ ਤੇ ਉਹ ਅੱਜ ਆਪਣੇ ਆਪ ਨੂੰ ਇਸ ਕਾਬਿਲ ਕਰੀ ਬੈਠੇ ਨੇ ਕਿ ਸਰਕਾਰੀ ਇਦਾਰਾ ਹੋਵੇ ਭਾਵੇਂ ਜ਼ਿੰਦਗੀ ਦਾ ਕੋਈ ਵੀ ਇਦਾਰਾ ਹੈ ਉਹਦੇ ਵਿੱਚ ਉਹ ਆਪਣੇ ਫਰਾਇਜ਼ ਭਰਪੂਰ ਤਰੀਕੇ ਨਾਲ ਅਦਾ ਕਰ ਸਕਦੇ। ਸਮਰ ਸਾਹਿਬ ਸ਼ਾਇਰੀ ਦੇ ਨਾਲ ਨਸਰ ਵੀ ਬਹੁਤ ਸੋਹਣੀ ਲਿਖਦੇ ਨੇ ਤੇ ਅੱਲਾਹ ਰੱਬੁਲ ਇੱਜ਼ਤ ਇਹਨਾਂ ਨੂੰ ਲਹਿਜਾ ਵੀ ਬੜਾ ਸੋਹਣਾ ਦਿੱਤਾ ਹੈ। ਜਿਸ ਤਰ੍ਹਾਂ ਕਿ ਸ਼ੇਰ ਬਹੁਤ ਸੋਹਣਾ ਕਹਿੰਦੇ ਨੇ, ਇਹਨਾਂ ਨੂੰ ਸ਼ੇਰ ਪੜ੍ਹਨ ਦਾ ਵੱਲ ਵੀ ਹੁੰਦਾ ਹੈ। ਸ਼ੇਰ ਵੀ ਬਹੁਤ ਸੋਹਣੇ ਤਰੀਕੇ ਨਾਲ ਪੜ੍ਹਦੇ ਕਿ ਆਪਣੇ ਸੁਣਨ ਵਾਲਿਆਂ ਦੀਆਂ ਸਮਾਤਾਂ ਦੇ ਔਰ ਦਿਲਾਂ ਦੇ ਉੱਤੇ ਅਸਰ ਕਰਦੇ। ਸ਼ਾਹ ਇਮਰਾਨ ਸਮਰ ਸਾਹਿਬ ਬਹੁਤ ਹਸਮੁਖ ਤੇ ਮਿਲਨਸਾਰ ਨੇ, ਹਮੇਸ਼ਾ ਛੋਟਿਆਂ ਵੱਡਿਆਂ ਦੇ ਨਾਲ ਰੌਣਕ ਲਾਈ ਰੱਖਦੇ ਨੇ। ਸ਼ਾਹ ਇਮਰਾਨ ਸਮਰ ਸਾਹਿਬ ਆਲ ਓਵਰ ਪੰਜਾਬ ਮੁਸ਼ਾਇਰਿਆਂ ਵਿੱਚ ਵੀ ਸ਼ਿਰਕਤ ਕਰ ਚੁੱਕੇ ਨੇ ਤੇ ਆਓ ਹੁਣ ਅਸੀਂ ਝਾਤ ਪਾਉਂਦੇ ਹਾਂ ਇਹਨਾਂ ਦੀ ਸ਼ਾਇਰੀ ਉੱਤੇ। ਸੁੰਦਰ ਨੈਣ ਸ਼ਰਾਬਾਂ ਭਰੇ ਪਿਆਲੜੇ, ਸਿਰ ਤੇ ਸਜਦੇ ਚਿੱਟੇ ਛੱਤੇ ਕਾਲੜੇ ਤੇ ਬੁੱਲੀਆਂ ਸੁਰਖ ਯਕੂਤ ਯਮਨ ਦੋ ਲਾਲੜੇ, ਚੰਨ ਤਾਰੇ ਪੇ ਚਮਕਣ ਵਿੱਚ ਦਸ਼ਾਲੜੇ ਤੇ ਸੁੰਦਰ ਸੋਲ ਮਲੂਕ ਰਾਣੀ ਰੂਪ ਦੀ, ਲੇਖ ਲਿਖਾ ਕੇ ਆ ਗਈ ਕਿੱਥੋਂ ਕਾਲੜੇ ਤੇ ਥਲ ਮਾਰੂ ਦੀ ਬਾਤ ਤੇ ਸੱਸੀ ਕੁਲੜੀ, ਹੱਥਾਂ ਉੱਤੇ ਮਹਿੰਦੀ ਪੈਰੀਂ ਛਾਲੜੇ ਤੇ ਪੁੰਨਲ ਖੁਰਿਆਂ ਉੱਤੇ ਕੂਕਦੀ, ਨਜ਼ਰ ਨਹੀਂ ਆਉਂਦੇ ਕਿਧਰੇ ਉਂਠਾਂ ਵਾਲੜੇ। ਉਹ ਸ਼ਦਾਦੀ ਲੁੱਟੀ ਸ਼ਹਿਰ ਭੰਬੋਰ ਦੀ, ਵਾਵਾ ਇਸ਼ਕਾ ਤੇਰੇ ਉਲਟੇ ਚੱਲੜੇ ਤੇ ਸਮਰ ਲਬਾਂ ਤੇ ਸਾਥ ਤੇ ਸੱਸੀ ਆਖਦੀ, ਹਸ਼ਰ ਦਿਹਾੜੇ ਮਿਲਸਾਂ ਰੱਬ ਹਵਾਲੜੇ, ਹਸ਼ਰ ਦਿਹਾੜੇ ਮਿਲਸਾਂ ਰੱਬ ਹਵਾਲੜੇ। ਤੇ ਸਮਰ ਸਾਹਿਬ ਬਹੁਤ ਸਿਰਕੱਢਵੇਂ ਸਾਲਿਆਂ ਤੇ ਅਖਬਾਰਾਂ ਵਿੱਚ ਵੀ ਛਪਦੇ ਰਹੇ ਨੇ। ਮੇਰੀ ਮੁਲਾਕਾਤ ਵੀ ਇਹਨਾਂ ਦੇ ਨਾਲ 2003 ਦੇ ਵਿੱਚ ਸਵੇਰੇ ਇੰਟਰਨੈਸ਼ਨਲ ਇੱਕ ਰਸਾਲਾ ਹੈ ਜਿਹੜਾ ਕਿ ਜਮੀਲਪਾਲ ਸਾਹਿਬ ਲਾਹੌਰ ਤੋਂ ਪੰਜਾਬੀ ਮਰਕਜ਼ ਵੱਲੋਂ ਛਾਪਦੇ ਨੇ। ਉਸ ਰਸਾਲੇ ਵਿੱਚ ਇਹਨਾਂ ਦੀ ਗਜ਼ਲ ਪੜ੍ਹਨ ਤੋਂ ਬਾਅਦ ਮੇਰੀ ਮੁਲਾਕਾਤ ਇਹਨਾਂ ਦੇ ਨਾਲ ਹੋਈ, ਫਿਰ ਮੈਂ ਇਹਨਾਂ ਤੋਂ ਵਾਕਿਫ ਹੋਇਆ। ਤੇ ਆਓ ਹੁਣ ਇਹਨਾਂ ਦੇ ਦੋ ਸ਼ੇਰ ਮੈਂ ਤੁਹਾਡੀਆਂ ਹੋਰ ਸਮਾਤਾਂ ਦੀ ਨਜ਼ਰ ਕਰਦਾ ਹਾਂ ਕਿ ਸੋਹਣੇ ਜਦ ਵੀ ਹੱਸ ਕੇ ਮੈਨੂੰ ਤੱਕਿਆ ਏ, ਕਸਮੇ ਰੱਬ ਦੀ ਲਹੂ ਦਾ ਛੰਨਾ ਵਧਿਆ ਏ। ਸੋਹਣੇ ਜਦ ਵੀ ਹੱਸ ਕੇ ਮੈਨੂੰ ਤੱਕਿਆ ਏ, ਕਸਮੇ ਰੱਬ ਦੀ ਲਹੂ ਦਾ ਛੰਨਾ ਵਧਿਆ ਏ ਤੇ ਪੱਬਾ ਭਾਰ ਖਲੋ ਕੇ ਵੀ ਉਹ ਨੀਵਾਂ ਏ, ਮੇਰੀ ਮਜਬੂਰੀ ਦਾ ਸ਼ਮਲਾ ਉੱਚਾ ਏ।
ਪੱਬਾਂ ਭਾਰ ਖਲੋ ਕੇ ਵੀ ਉਹ ਨੀਵਾਂ ਏ, ਮੇਰੀ ਮਜਬੂਰੀ ਦਾ ਸ਼ਮਲਾ ਉੱਚਾ ਏ, ਤੇ ਟੁੱਕੜ ਬੁਰਕੀ ਵਾਤੇ ਮੋਏ ਮੁਕੇ ਦਾ, ਟੁੱਕੜ ਬੁਰਕੀ ਵਾਤੇ ਮੋਏ ਮੁਕੇ ਦਾ, ਵਰਿਆਂ ਮਗਰੋਂ ਅੱਜ ਜਨਾਜ਼ਾ ਉੱਠਿਆ ਏ, ਵਰਿਆਂ ਮਗਰੋਂ ਅੱਜ ਜਨਾਜ਼ਾ ਉੱਠਿਆ ਏ। ਜਿਹੜੇ ਦਾ ਜ਼ੁਲਮ ਸਾਫ਼ ਨਜ਼ਰ ਆਉਂਦਾ ਹੈ ਤੇ ਕਿਤੇ ਥਲਾਂ ਵਿੱਚ ਵਸਦੀ ਸੱਸੀ ਪੁੰਨੂ ਦੀ ਪੂਰੀ ਦਾਸਤਾਨ ਇਹਨਾਂ ਸ਼ੇਰਾਂ ਵਿੱਚ ਸੁਣਾਈ ਦਿੰਦੀ ਹੈ, ਤੇ ਕਿਤੇ ਯਾਰਾਂ ਦੇ ਗਿਲੇ ਤੇ ਜ਼ਿੰਦਗੀ ਦੀਆਂ ਔਕੜਾਂ ਦਾ ਵੇਰਵਾ ਸਾਨੂੰ ਸਾਫ਼ ਦਿਖਾਈ ਦਿੰਦਾ ਹੈ। ਸੱਜਣਾ ਅੱਗੇ ਸੀਸ ਨਵਾ ਲੈ ਚੁੱਪ ਕਰਕੇ, ਐ ਗਹਿਣਾ ਵੀ ਗਲ ਵਿੱਚ ਪਾ ਲੈ ਚੁੱਪ ਕਰਕੇ, ਤੇ ਮਰਜ਼ੀ ਬੋਲਣ ਬੋਲਣ ਜਾਂ ਨਾ ਬੋਲਣ ਹੋ, ਮਰਜ਼ੀ ਬੋਲਣ ਬੋਲਣ ਜਾਂ ਨਾ ਬੋਲਣ ਹੋ, ਤੂੰ ਸਾਵਾਂ ਨੂੰ ਦਾ ਤੇ ਲਾ ਲੈ ਚੁੱਪ ਕਰਕੇ, ਤੇ ਉਹ ਹੱਸਦਾ ਉਹ ਹੱਸੇ ਹੱਸਦਾ ਵਸਦਾ ਰਹਿ, ਉਹ ਹੱਸਦਾ ਉਹ ਹੱਸੇ ਹੱਸਦਾ ਵਸਦਾ ਰਹਿ, ਤੂੰ ਅੱਖੀਆਂ ਨੂੰ ਹੱਜ ਕਰਾ ਲੈ ਚੁੱਪ ਕਰਕੇ, ਤੂੰ ਅੱਖੀਆਂ ਨੂੰ ਹੱਜ ਕਰਾ ਲੈ ਚੁੱਪ ਕਰਕੇ, ਉਹ ਸੋਹਣਾ ਰੱਜ ਕੇ ਸੋਹਣਾ ਏ, ਉਹਦੇ ਨਾਵੇਂ ਜਿੰਦੜੀ ਲਾ ਲੈ ਚੁੱਪ ਕਰਕੇ, ਤੇ ਉਹ ਖਾਂਦਾ ਉਹ ਖਾਵੇ ਜਾਂ ਨਾ ਖਾਵੇ ਉਹ, ਤੂੰ ਪੱਟ ਚੀਰ ਕਬਾਬ ਬਣਾ ਲੈ ਚੁੱਪ ਕਰਕੇ, ਤੂੰ ਪੱਟ ਚੀਰ ਕਬਾਬ ਬਣਾ ਲੈ ਚੁੱਪ ਕਰਕੇ, ਤੇ ਜੋੜ ਅਨਜੋੜ ਤਰੋੜ ਮਰੋੜੀ ਕਰਦਾ ਏ, ਜੋੜ ਅਨਜੋੜ ਤਰੋੜ ਮਰੋੜੀ ਕਰਦਾ ਏ, ਸਮਰ ਜ਼ਰਾ ਤੂੰ ਵਕਤ ਲੰਘਾ ਲੈ ਚੁੱਪ ਕਰਕੇ, ਸਮਰ ਜ਼ਰਾ ਤੂੰ ਵਕਤ ਲੰਘਾ ਲੈ ਚੁੱਪ ਕਰਕੇ। ਤੇ ਸ਼ਾਹਦ ਮਿਰਾਜ ਸਮਰ ਸਾਹਿਬ ਬਹੁਤ ਸਾਰੀਆਂ ਅਦਬੀ ਤਨਜ਼ੀਮਾਂ ਨਾਲ ਜੁੜੇ ਰਹੇ ਨੇ। 1995 ਤੋਂ 96 ਤੱਕ ਰਵੇਲ ਅਦਬੀ ਅਕੈਡਮੀ ਮਜਲਿਸੇ ਅਦਬ ਜੜਾਂਵਾਲਾ, मजसे अदब सत्याना, मजलिसे नसीम अदब बाबा अब्दुल शाह डचकोट, बज़मे बाबे कलम फैसलाबाद ते पंजाबी अदबी सेवक फैसलाबाद के कामे बन के बहुत सारे अदबी सरगर्मियों में बढ़ चढ़ के हिस्सा लेंदे रहे ने। मां बोली तैयार होवे ते भावें होवे कल्चर डे, रैतल दा दिन साडा, ते मैं शाहद मिराज समर जी होरां नूं भरपूर तरीके नाल मनाउंदे वेखिआ। पिछले दिनों दे विच एक तस्वीर सोशल मीडिया ते बड़ी वायरल हुई शाहद मिराज समर जी होरां दी। ਉਹਦੇ ਵਿੱਚ ਇਹਨਾਂ ਦੇ ਸਕੂਲ ਦੇ ਵਿੱਚ 14 ਮਾਰਚ ਨੂੰ ਕੋਈ ਇਮਤਿਹਾਨ ਹੋ ਰਿਹਾ ਸੀ, ਤੇ ਕੁੜਤਾ ਧੋਤੀ ਲਾਚਾ ਖੁੱਸਾ ਪਾ ਕੇ ਤੇ ਪੱਗ ਬੰਨ੍ਹ ਕੇ ਸਕੂਲ ਵਿੱਚ ਚਲੇ ਗਏ। ਇਹਨਾਂ ਦੇ ਸੰਗੀਆਂ ਮਿੱਤਰਾਂ ਸੱਜਣਾ ਮਿੱਤਰ ਜਿੰਨੇ ਵੀ ਸੀਗੇ ਸਕੂਲ ਦੇ ਵਿੱਚ ਬਾਕੀ ਉਸਤਾਦ ਉਹ ਵੇਖ ਕੇ ਹੈਰਾਨੋ ਪਰੇਸ਼ਾਨ ਹੋ ਰਹੇ ਸੀ ਕਿ ਵੀ ਇਹ ਕੀ। ਪਰ ਇਹਨਾਂ ਨੇ ਉਸ ਦਿਨ ਇਹ ਸਾਬਤ ਕੀਤਾ ਕਿ ਆਪਣੀ ਰਹਿਤਲ ਦੇ ਨਾਲ ਜਿਹੜੇ ਲੋਕ ਜੁੜੇ ਹੁੰਦੇ ਨੇ ਉਹ ਭਾਵੇਂ ਕਿਸੇ ਵੀ ਥਾਂ ਤੇ ਹੋਣ ਉਹ ਭਰਪੂਰ ਤਰੀਕੇ ਨਾਲ ਇਸੇ ਤਰ੍ਹਾਂ ਮਨਾਉਂਦੇ। ਇਹ ਸਵਾਤਾਂ ਦੀ ਨਜ਼ਰ ਇਹਨਾਂ ਦੇ ਦੋ ਸ਼ੇਅਰ ਕਰਕੇ ਮੈਂ ਤੁਹਾਡੇ ਤੋਂ ਇਜਾਜ਼ਤ ਲਵਾਂਗਾ ਤੇ ਤੁਸੀਂ ਆਪਣੀ ਰਾਏ ਜ਼ਰੂਰ ਦੇਣੀ ਹੈ ਪ੍ਰੋਗਰਾਮ ਦੇ ਬਾਰੇ। ਤੇ ਮੇਰੇ ਚੈਨਲ ਤੇ ਆਉਣ ਵਾਲੇ ਨਵੇਂ ਸੰਗੀਆਂ ਮਿੱਤਰਾਂ ਅੱਗੇ ਇੱਕ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਿਆ ਜੀ। ਉਹਨਾਂ ਦੇ ਦੋ ਸ਼ੇਅਰ ਮੈਂ ਤੁਹਾਡੀਆਂ ਨਜ਼ਰ ਕਰਦਾ ਹਾਂ ਕਿ ਹਿਜਰ ਦੀ ਰੁੱਤ ਨੂੰ ਵਿਸਾਲ ਕਰਦਾ ਉਹ ਜਦ ਵੀ ਕਰਦਾ ਕਮਾਲ ਕਰਦਾ। ਹਿਜਰ ਦੀ ਰੁੱਤ ਨੂੰ ਵਿਸਾਲ ਕਰਦਾ ਉਹ ਜਦ ਵੀ ਕਰਦਾ ਕਮਾਲ ਕਰਦਾ। ਉਹ ਨੈਣ ਤੱਸੇ ਨਹੀਂ ਰਹਿਣ ਦਿੰਦਾ ਉਹ ਮੇਰਾ ਕਿੰਨਾ ਖਿਆਲ ਕਰਦਾ। ਉਹ ਨੈਣ ਤੱਸੇ ਨਹੀਂ ਰਹਿਣ ਦਿੰਦਾ ਉਹ ਮੇਰਾ ਕਿੰਨਾ ਖਿਆਲ ਕਰਦਾ। ਕਦੀ ਤੇ ਮੈਂ ਵੀ ਜਵਾਬ ਦਿੰਦਾ ਕਦੀ ਤੇ ਉਹ ਵੀ ਸਵਾਲ ਕਰਦਾ। ਕਦੀ ਤੇ ਮੈਂ ਵੀ ਜਵਾਬ ਦਿੰਦਾ ਕਦੀ ਤੇ ਉਹ ਵੀ ਸਵਾਲ ਕਰਦਾ। शाहद मिराज समर जी होरां नूं मैं अज दे दौर दा उद्यमी शायर आखांगा, उद्यमी ते पंजाबी दा वड्डा प्रचारक। दुआ है कि रब सोना इन्हां नूं इन्हां दे इरादियां विच कामयाब करे ते इन्हां नूं हमेशा सलामत रखे। साडा प्रोग्राम तुहानूं कैसा लग्या है तुसीं कमेंट करके मैनूं लाजमी दसना जे। अगले प्रोग्राम तक दिओ सानूं इजाजत। अपना बहुत सारा ख्याल रखिया जे। रब सोने दे हवाले, रब रख।